ਸ਼ੁਰੂਆਤ ਕੌਮੀ ਰਾਜਨੀਤੀ ਤੋਂ ਉਹੀ ਹੋਇਆ ਜਿਸ ਦੇ ਸੰਕੇਤ ਵੀ ਤੁਸੀਂ ਦੇ ਕੇ ਗਏ ਸੀ। ਨਿਤਿਸ਼ ਬੇੜੇ 'ਚੋਂ ਛਾਲ ਮਾਰ ਗਏ ਆ ਜੀ। ਹਾਂ, ਉਹ ਨਾ ਗੂਗਲ ਤੇ ਫੋਟੋ ਇੱਕ ਮਿਲ ਜਾਏਗੀ ਤੁਹਾਨੂੰ ਜਦੋਂ ਦੋਵੇਂ ਹੱਥ ਜੋੜ ਕੇ ਖਲੋਤੇ ਆ, ਜੀ। ਮੋਦੀ ਸਾਹਿਬ ਵੀ ਤੇ ਨੀਤੀਸ਼ ਜੀ ਵੀ। ਹੂੰ, ਤਾਂ ਜਿਵੇਂ ਕਹਿ ਰਹੇ ਆ ਕਿ ਅੱਛਾ ਚਲਤਾ ਹੂੰ ਦੁਆओं में याद रखना। ਜੀ। ਇੱਕ ਵਾਰੀ ਫਿਰ ਉਹ ਜਾਂ ਕਹਿ ਲਈਏ ਕਿ ਉਹ ਕਹਿ ਰਹੇ ਕਿ ਇੱਕ ਵਾਰੀ ਫੇਰ ਚਲਤਾ ਹੂੰ ਹੂੰ, ਦੁਆओं में याद रखना। ਜੀ। ਸੋ ਗੱਲ ਇਹ ਆ ਕਿ ਚਲੇ ਗਏ। ਉਹਨਾਂ ਦਾ ਰਾਜਨੀਤੀ ਦਾ ਅੰਦਾਜ਼ ਹੀ ਕੁਛ ਬਿਹਾਰੀ ਬਾਬੂਆਂ ਦਾ ਐਸਾ ਹੈ कि बदर साहब ने जिदा किया सी ना, दुश्मनी जमकर करो लेकिन ये गुंजाइश रहे जब कभी हम दोस्त हो जाएं तो शर्मिंदा ना हो। ਹੂੰ, ਤਾਂ ਮਤਲਬ ਕਿ ਦੁਸ਼ਮਣੀ ਵੀ ਕਰਦੇ ਆ ਜੀ। ਪਰ ਐਸੀ ਕਰਦੇ ਆ ਕਿ ਫਿਰ ਜਦੋਂ ਦੋਸਤ ਬਣ ਜਾਂਦੇ ਸ਼ਰਮਿੰਦਾ ਹੋਣ ਦੀ ਜ਼ਰੂਰਤ ਨਹੀਂ ਪੈਂਦੀ। ਇਹ ਰਾਜਨੀਤੀ ਦਾ ਕਹਿ ਲਓ ਕਿ ਸਭ ਤੋਂ ਉੱਤਮ ਨਮੂਨਾ ਸਾਡੇ ਸਾਹਮਣੇ ਆ ਹੂੰ, ਕਿ ਕਦੇ ਇਸ ਘਾਟ ਤੇ ਕਦੇ ਉਸ ਘਾਟ ਤੇ, ਕਦੇ ਇਸ ਬਗਲ ਦੇ ਵਿੱਚ ਕਦੇ ਉਸ ਬਗਲ ਦੇ ਵਿੱਚ। ਜੀ। ਫਿਰ ਮੈਂ ਤਾਂ ਤੁਹਾਨੂੰ ਦੱਸ ਦਿੱਤਾ ਸੀਗਾ ਕਿ ਸੁੱਖ ਨਹੀਂ ਜਾਪਦੀ। ਜਿਸ ਤਰੀਕੇ ਦੀ 2 ਦਿਨ ਤੋਂ ਬਿਆਨਬਾਜ਼ੀ ਹੋ ਰਹੀ ਸੀਗੀ, ਆਰਸੀਪੀ ਸਿੰਘ ਦਾ ਮਸਲਾ ਸੀਗਾ, ਇਹ ਸਾਰੀਆਂ ਚੀਜ਼ਾਂ ਇਸ਼ਾਰਾ ਕਰਦੀਆਂ ਸੀਗੀਆਂ ਕਿ ਸਭ ਅੱਛਾ ਨਹੀਂ ਹੈ। ਤਾਂ ਅੱਜ ਇਹਨਾਂ ਨੇ ਵਿਧਾਇਕ ਦਲ ਦੀ ਮੀਟਿੰਗ ਸੱਦੀ ਹੋਈ ਸੀ, ਆਪਣੇ ਮੈਂਬਰ ਪਾਰਲੀਮੈਂਟ ਸੱਦੇ ਹੋਏ ਸੀਗੇ। ਤਾਂ ਫਿਰ ਅਮਿਤ ਸ਼ਾਹ ਦੀਆਂ ਘੰਟੀਆਂ ਖੜਕੀਆਂ, ਉਦੋਂ ਹੀ ਪਤਾ ਲੱਗਿਆ ਸੀਗਾ ਕਿ ਲਓ ਜੀ ਪਟਾਕਾ ਪੈ ਚੱਲਿਆ। ਤਾਂ ਫਿਰ ਬਾਅਦ ਦੁਪਹਿਰ ਸਾਰੀ ਜਦੋਂ ਮਤਲਬ ਕਿ ਦੁਪਹਿਰ ਦੀ ਚਾਹ ਪੀ ਰਹੇ ਸੀ ਲੋਕ ਤੇ ਚਾਹ ਦੇ ਨਾਲ ਖਬਰ ਆ ਗਈ ਕਿ ਲਓ ਜੀ ਪਟਾਕਾ ਪੈ ਗਿਆ। ਇਹ ਰਾਜਪਾਲ ਤੋਂ ਸਮਾਂ ਮੰਗਦੇ ਆ ਮਿਲਣ ਦਾ, ਜਾਂ ਮਿਲਦੇ ਆ, ਦਾਵਾ ਪੇਸ਼ ਕਰ ਦਿੰਦੇ ਆ, ਰਾਬੜੀ ਰਹਾਇਸ਼ ਤੇ ਚਲੇ ਜਾਂਦੇ। ਰਾਬੜੀ ਦੇਵੀ ਕਿਹੜਾ ਸਾਡਾ ਨਾਂ ਨਹੀਂ ਜਾਣਦਾ, ਲਾਲੂ ਪ੍ਰਸਾਦ ਯਾਦਵ ਦੀ ਮੈਸੇਜ, ਤਾਂ ਉੱਥੇ ਚਲੇ ਜਾਂਦੇ ਨੇ। ਤਾਂ ਫਿਰ ਤੇਜਸਵੀ ਵੀ ਨਾਲ ਆ ਜਾਂਦਾ। ਤੇਜਸਵੀ ਕ੍ਰਿਕਟ ਖੇਡਦਾ ਰਿਹਾ ਕਦੇ, ਤਾਂ ਉਹਨੇ ਵੀ ਕਹਿ ਲਓ ਕਿ ਇੱਕ ਤਰ੍ਹਾਂ ਨਾਲ ਸਲਿੱਪ ਚ ਆਇਆ, ਕੈਚ ਚੁੱਪ ਲਿਆ। ਤਾਂ ਸ਼ਾਮ ਤੱਕ ਇਹ ਕਲੀਅਰ ਹੋ ਗਿਆ ਕਿ ਕੱਲ ਨੂੰ 2 ਵਜੇ ਫਿਰ ਮਤਲਬ ਕਿ ਲੋਕਾਂ ਨੂੰ ਖਬਰ ਦੇਵਾਂਗੇ ਚਾਹ ਦੇ ਨਾਲ ਹੀ, ਚੱਕ ਚਾਹ ਦੇ ਨਾਲ ਸਮੋਸਾ। ਮਤਲਬ ਕਿ 2 ਵਜੇ ਕੱਲ ਨੂੰ ਹਲਫ ਲੈਣ ਜਾ ਰਹੇ ਆ। ਇਹਦੇ ਚ ਹੁਣ ਦੇਖੋ ਲੰਮੀ ਚੌੜੀ ਗੱਲ ਹੋ ਜਾਏਗੀ ਜੀ। ਹੁਣ ਕਾਰਕ ਤੇ ਵੈਸੇ ਦੱਸ ਚੁੱਕੇ ਆ ਬਹੁਤ ਮੌਕਿਆਂ ਤੇ, ਜਿੱਦਾਂ ਕਹਿ ਲਈਏ ਕਿ ਕਦੇ ਇਸ ਬਗਲ ਦੇ ਵਿੱਚ ਕਦੇ ਉਸ ਬਗਲ ਦੇ ਵਿੱਚ। ਇਹ ਨਿਤਿਸ਼ ਦਾ ਇਤਿਹਾਸ ਰਿਹਾ ਹੈ। ਵੈਸੇ ਇੰਟਰਸਟਿੰਗ ਗੱਲ ਹੈ ਕਿ ਇਹ ਲੋਹੀਆ ਕਾਲ ਚੋਂ ਨਿਕਲੇ ਹੋਏ ਨੇਤਾ ਨੇ। ਯਾਦਵ, ਲਾਲੂ यादव, नीतीश कुमार, सुशील मोदी। सुशील मोदी जद तक रहा ना प्रवीण जी नाल डिप्टी, तब तक गड्डी वधिया सीगी चलदी इन्हां दी। सुशील मोदी मैं जिवें कहा इन्हां दा समकाली सी, बेशक वो भाजपा च सीगा, पर बहुत अच्छी जिवें कह लो कि एक अंडरस्टैंडिंग हुंदी है ਜਾਂ पुरानी दोस्ती हुंदी है, एक दूजे प्रति समझ। सुशील मोदी ਨੂੰ ਜਦੋਂ ਇਹਨਾਂ ਨੇ ਲਾਂਭੇ ਕਰ ਦਿੱਤਾ, ਉਸ ਤੋਂ ਬਾਅਦ ਇਹਨਾਂ ਦੀਆਂ ਕਈ ਪ੍ਰੋਬਲਮਸ ਜਿਹੜੀਆਂ ਸੀਗੀਆਂ ਉਹ ਉੱਭਰ ਆਈਆਂ। ਸਪੀਕਰ ਦੇ ਨਾਲ ਅਣਬਣ, ਫਿਰ ਚਿਰਾਗ ਪਾਸਵਾਨ ਦਾ ਮੂਵ। ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਸੀ ਨਿਤਿਸ਼ ਦੀ ਬਰਦਾਸ਼ਤ ਤੋਂ ਬਾਹਰ ਸੀਗੀਆਂ, ਕਿਉਂਕਿ ਉਹਨੂੰ ਪਤਾ ਲੱਗ ਗਿਆ ਸੀਗਾ ਕਿ ਕਿਤੇ ਇਹ ਨਾ ਹੋਵੇ ਕਿ ਮੈਂ ਹੁਣ ਤਾਂ ਚੀਫ ਮਿਨਿਸਟਰ ਹਾਂ, ਬਸ ਉਦੋਂ ਹੀ ਪਤਾ ਲੱਗੇ ਕਿ ਜਦੋਂ ਖੇਲਾ ਹੋ ਗਿਆ। ਇਸ ਕਰਕੇ ਨੀਤੀਸ਼ ਕੁਮਾਰ ਨੇ ਆਪਣੇ ਆਪ ਨੂੰ ਬਚਾਉਣ ਵਾਸਤੇ ਕਹਿ ਲਓ ਕਿ ਦਾਅ ਤੇ ਲਾ ਦਿੱਤਾ। ਦਾਅ ਤੇ ਲਾ ਦਿੱਤਾ। ਉਧਰ ਤਿਆਰ ਬੈਠੇ ਸੀਗੇ, ਉਹ ਤਾਂ ਪਹਿਲਾਂ ਹੀ ਪੇਸ਼ਕਸ਼ ਕਰ ਚੁੱਕੇ ਸੀਗੇ ਕਿ ਬਈ ਤੁਸੀਂ ਆ ਜਾਓ ਜਾਂ ਤੁਸੀਂ ਬਣਾ ਲਓ, ਤੁਸੀਂ ਮੁੱਖ ਮੰਤਰੀ ਬਣ ਜਾਓ, ਕੋਈ ਚੱਕਰ ਹੀ ਨਹੀਂ ਹੈਗਾ। ਜਿਵੇਂ ਮਤਲਬ ਕਿ ਉਹਨਾਂ ਦੀ ਅਸੀਂ ਖੀਰ ਚ ਖੇ ਪਾਉਣੀ ਹੈ, ਚਾਹੇ ਕੁਛ ਵੀ ਹੋ ਜਾਏ। ਤਾਂ ਫਿਰ ਇਹ ਸਾਰਾ ਕੁਛ ਹੈ ਜਿਹੜਾ ਫਿਰ ਨਿਪਰੇ ਚਾੜੀ ਜਾਣਾ ਸੀਗਾ। ਸੋ ਨੀਤੀਸ਼ ਕੁਮਾਰ ਨੇ ਇੱਕ ਵਾਰੀ ਇਤਿਹਾਸ ਦੇ ਵਿੱਚ ਫੇਰ ਪਲਟੀ ਆਪਣੀ ਦਰਜ ਕਰਵਾਈ ਆ। ਅੱਗੇ ਹੋ ਗਿਆ ਸਰਕਾਰ ਕੱਲ ਨੂੰ ਬਣਾ ਲੈਣਗੇ, ਬਹੁਮਤ ਇਹਨਾਂ ਦੇ ਕੋਲ ਹੈਗਾ, ਬਸ ਇੱਕੋ ਪੇਜ ਫਸੇਗਾ। 14 ਜਿਹੜੇ ਵਿਧਾਇਕ ਆ ਉਹਨਾਂ ਦੀ ਸ਼ਿਕਾਇਤ ਇੱਕ ਸਪੀਕਰ ਕੋਲ ਪਈ ਹੈ। ਜੇ ਮੰਨ ਲਓ ਕੱਲ ਨੂੰ, ਤੁਹਾਨੂੰ ਪਤਾ ਹੀ ਹੈ ਕਿ ਇੱਥੇ ਕਿਸ ਤਰ੍ਹਾਂ ਭੂਮਿਕਾ ਅਦਾ ਕੀਤੀਆਂ ਜਾਂਦੀਆਂ, ਜੇ ਕੱਲ ਨੂੰ ਉਹ 14 ਡਿਸਕੁਆਲੀਫਾਈਡ ਹੋ ਜਾਂਦੇ ਨੇ ਤਾਂ ਫਿਰ ਮਾਮਲਾ ਥੋੜਾ ਜਿਹਾ ਫਸੇਗਾ। ਤਾਂ ਖੈਰ ਹਾਲੇ ਭਾਜਪਾ ਦੇ ਕੋਲ ਕੁਛ ਨਹੀਂ ਹੈ, ਉਹ ਚੁੱਪ ਕਰਕੇ ਬੈਠ ਜਾਵੇ, ਆਨੰਦ ਲਵੇ, ਨਜ਼ਾਰੇ ਲਵੇ। ਜਿਵੇਂ ਆਨੰਦ ਲੈਣ ਆਏ ਆ ਮਹਾਰਾਜ, ਵੀਡੀਓ ਦੇ ਵਿੱਚ ਚੱਲਦੇ ਆ, ਬਾਬਾ ਜੀ ਨਹੀਂ ਕਹਿੰਦਾ, ਬਸ ਹਜੇ ਤਾਂ ਆਨੰਦ ਲੈਣ, ਬਹੁਤ ਦੂਰ ਆ ਮੰਜ਼ਿਲ। ਤਾਂ ਘੱਟੋ ਘੱਟ ਮੈਨੂੰ ਲੱਗਦਾ ਕਿ ਕੋਈ ਸਾਲ 6 ਮਹੀਨੇ ਤਾਂ ਆਪਰੇਸ਼ਨ ਲੋਟਸ ਦਾ ਕੋਈ ਇਮਕਾਨ ਬਣਦਾ ਨਜ਼ਰ ਨਹੀਂ ਆ ਰਿਹਾ। ਖੈਰ ਇਹ ਵੀ ਇਤਫਾਕ ਆ, ਸਿਆਸਤ ਦੇ ਵਿੱਚ ਇਤਫਾਕ ਬੜੇ ਦਿਲਚਸਪ ਦਰਜ ਹੁੰਦੇ ਆ ਕਿ ਉਧਰ ਏਕਨਾਥ ਸ਼ਿੰਦੇ ਅੱਜ ਆਪਣੇ ਮੰਤਰੀ ਮੰਡਲ ਨੂੰ ਵਿਸਥਾਰ ਦੇ ਰਿਹਾ ਸੀ, ਉਧਰੋਂ ਸਹੁੰ ਚੁੱਕੀ ਜਾ ਰਹੀ ਸੀ, ਇਧਰੋਂ ਮੰਤਰੀ ਮੰਡਲ ਟੁੱਟ ਰਿਹਾ ਸੀ।
ਇੱਕ ਸੂਬੇ 'ਚ ਸਰਕਾਰ ਟੁੱਟ ਰਹੀ ਸੀ ਤੇ ਇੱਕ 'ਚ ਜੁੜ ਰਹੀ ਸੀ। ਜੀ ਮਿੰਟੂ ਜੀ, ਮੈਂ ਤਾਂ ਹੈਰਾਨ ਆ, ਕਾਂਗਰਸ ਕੋਲੇ ਵੀ ਉੱਥੇ 19 ਵਿਧਾਇਕ ਹੈ। ਮੇਰੀ ਜਾਣਕਾਰੀ ਚੋਂ ਬਾਹਰ ਸੀ ਇਹ। ਮੈਂ ਕਿਹਾ ਕਾਂਗਰਸ ਨੂੰ ਕਿਵੇਂ ਫੋਨ ਕਰੀ ਜਾਂਦੇ ਆ। ਉੱਥੇ 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 ਖੱਬਿਆਂ ਦੇ ਕੋਲ ਵੀ ਮੇਰੇ ਖਿਆਲ ਦੇ ਨਾਲ 16 ਦੇ ਕਰੀਬ, ਲੈਫਟਿਸਟ ਵੀ 16 ਨੇ ਉੱਥੇ। ਜੀ ਜੀ।